ਸਾਡੇ ਪਿੰਡ 'ਚ ਕਤਲ-ਓ-ਗਾਰਤ ਬਹੁਤ ਜ਼ਿਆਦਾ ਹੋਈ ਹੈ ਕਿਉਂ ਨੋਮੀਨੇਟ ਪਿੰਡ ਸੀ ਸਾਰਾ ਮੁਸਲਮਾਨਾਂ ਦਾ ਹਾਂਜੀ ਹੈ ਤੇ ਇਹਦੇ ਤੇ ਫਿਰ ਨਾ ਬਹੁਤ ਜ਼ਿਆਦਾ ਕਿੱਲਾ ਕਿੱਲਾ ਆਦਮ ਲਾਸ਼ਾਂ ਤੇ ਦੌੜਿਆ ਗਿਆ ਅੱਛਾ ਜੀ ਇੰਨੀ ਕਤਲ-ਓ-ਗਾਰਤ ਹੋਈ ਹੈ ਜ਼ਮੀਨ ਤੇ ਪੈਰ ਨਹੀਂ ਆਇਆ ਇੰਨੀ ਕਤਲੇਆਮ ਸੀ ਮੇਰੇ ਉਸਤਾਦ ਸਾਹਿਬ ਸੀ ਜਿਹੜੇ ਸੁਭਾਨ ਅੱਲਾਹ ਖੁਦਾ ਨੂੰ ਜੰਨਤ ਨਸੀਬ ਕਰੇ ਉਹਨੇ ਆਪਣੇ ਬੱਚਿਆਂ ਨੂੰ ਆਪਣੀ ਔਰਤ ਨੂੰ ਅਗਰ ਤੁਸੀਂ ਚਲੇ ਜਾਓ ਜਾਂ ਮੌਕਾ ਨਹੀਂ ਆਉਣਾ ਮੈਂ ਲੜ ਕੇ ਸ਼ਹੀਦ ਹੋਵਾਂਗਾ ਉੱਥੇ ਬਹਿਰੇ ਉਹ ਨਹੀਂ ਨਿਕਲ ਉੱਥੇ ਲੜ ਕੇ ਸ਼ਹੀਦ ਹੋ ਮੀਆਂ ਸਾਲੇ ਮੁਹੰਮਦ ਦਾ ਨਾਂ ਸੀ ਜ਼ਾਬ ਦੇ ਕਲਾਲ ਉਹਨੇ ਆਖਿਆ ਜਾ ਟਾਈਮ ਆਉਣਾ ਹੀ ਨਹੀਂ ਸ਼ਹਾਦਤ ਉੱਥੋਂ ਨਿਕਲਿਆ ਕੱਖਾਂ ਵਾਲੇ ਅਗਾਂ ਫਿਰ ਆ ਗਿਆ ਕੰਦੂ ਖੇੜਾ ਤੇ ਖੁੱਬਣ ਉਹ ਲੋਕ ਅੱਗੇ ਤਿਆਰ ਖੜੇ ਸੀ ਕਾਫਲਾ ਇਹਨਾਂ ਹੁੰਦਾ ਗਿਆ ਬਹੁਤ ਵੱਡਾ ਸੁੱਖ ਦਾ ਸੁਨੇਹਾ ਆਵੇ ਲੈਂਦੇ ਪੰਜਾਬ ਤੋਂ। ਸੱਜਣੋ ਤੇ ਮਿੱਤਰੋ ਮੈਂ ਅਸਗਰ ਪਵਾਰ ਤੁਸੀਂ ਵੇਖ ਰਹੇ ਹੋ ਲਹਿੰਦਾ ਪੰਜਾਬ ਵਲੌਗ ਤੇ ਸਾਰੇ ਸੱਜਣਾ ਮਿੱਤਰਾਂ ਦਾ ਮੈਂ ਸਵਾਗਤ ਕਰਨਾ ਵੈਲਕਮ ਆਖਣਾ ਜੀ ਆਇਆਂ ਨੂੰ ਆਖਣਾ ਆਪਣੇ ਚੈਨਲ ਤੇ ਸੰਨ 47 ਦੀ ਵੰਡ ਹਰ ਘਰ ਦੇ ਵਿੱਚ ਇੱਕ ਦੁੱਖ ਭਰੀ ਕਹਾਣੀ ਪਾਕਿਸਤਾਨ ਦੇ ਵਿੱਚ ਵੀ ਮਿਲੇਗੀ ਤੇ ਹਿੰਦੁਸਤਾਨ ਦੇ ਵਿੱਚ ਵੀ ਮਿਲੇਗੀ ਇਹੋ ਜੀ ਇੱਕ ਕਹਾਣੀ ਲੈ ਕੇ ਅੱਜ ਤੁਹਾਡੀ ਖਿਦਮਤ ਵਿੱਚ ਫਿਰ ਹਾਜ਼ਰ ਹਾਂ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਹਿੰਦੁਸਤਾਨ ਦੇ ਵਿੱਚੋਂ ਸੰਨ 47 ਵੇਲੇ ਵੰਡ ਵੇਲੇ ਆਪਣੇ ਭਰੇ ਘਰ ਛੱਡ ਕੇ ਤੇ ਪਾਕਿਸਤਾਨ ਵੰਨੇ ਪਾਕ ਧਰਤੀ ਵੰਨੇ ਆਏ ਔਰ ਅਣਡਿੱਠੀ ਮੰਜ਼ਿਲ ਦੀ ਤਰਫ ਸਫ਼ਰ ਸ਼ੁਰੂ ਕੀਤਾ ਉਹਨਾਂ ਦੇ ਨਾਲ ਕੀ ਕੁਝ ਬੀਤਿਆ ਕਿਹੜੇ ਕਿਹੜੇ ਦੁੱਖ ਉਹਨਾਂ ਨੇ ਝੇਲੇ ਤੇ ਹਿਜਰਤ ਕਹਾਣੀ ਸਾਰੀ ਅੱਜ ਉਹਨਾਂ ਦੀ ਜ਼ੁਬਾਨੀ ਸੁਣਾਂਗੇ ਸਾਡੇ ਨਾਲ ਨੇ ਚੱਕ ਟੇਈ ਜਵਿੰਦ ਸਿੰਘ ਦੇ ਇੱਕ ਬਜ਼ੁਰਗ ਅਬਦੁਰ ਰਹਿਮਾਨ ਤੇ ਗੱਲਬਾਤ ਸ਼ੁਰੂ ਕਰਨੇ ਆ ਸਾਡੇ ਨਾਲ ਜੁੜੇ ਰਹਿਣਾ ਵੀਡੀਓ ਆਖਰ ਤੱਕ ਵੇਖਣਾ ਅਸਲਾਮ ਵਾਲੇਕਮ ਜੀ ਵਾਲੇਕੁਮ ਅਸਲਾਮ ਕੀ ਹਾਲ ਚਾਲ ਹੈ ਜੀ ਅਲਹਮਦੁਲਿਲਾ ਅਸੀਂ ਅੱਗੇ ਇੱਕ ਵਾਰੀ ਆਏ ਸੀ ਨੰਬਰਦਾਰਾਂ ਦੇ ਡੇਰੇ ਵਿੱਚ ਬਹਿ ਕੇ ਗੱਲਬਾਤ ਆਪਾਂ ਕੀਤੀ ਸੀ ਤੇ ਮਾਸ਼ਾਅੱਲਾ ਤੁਹਾਡੀ ਗੱਲਬਾਤ ਲੋਕਾਂ ਨੇ ਵੇਖੀ ਹੈ ਸੁਣੀ ਹੈ ਤੇ ਪਿਆਰ ਦਾ ਇਜ਼ਹਾਰ ਕੀਤਾ ਹੈ ਉਹਨਾਂ ਨੇ ਕਿਹਾ ਜੀ ਅਬਦੁਰ ਰਹਿਮਾਨ ਸਾਹਿਬ ਨਾਲ ਸਾਡੀ ਤਫਸੀਲੀ ਗੱਲਬਾਤ ਕਰਾਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਵਤਨ ਕਿਹੋ ਜਿਹੇ ਸਨ ਤੇ ਦੁੱਖ ਕਿਹੜੇ ਕਿਹੜੇ ਪਹੁੰਚੇ ਤੇ ਸੁੱਖ ਕਿਹੜੇ ਕਿਹੜੇ ਮਿਲੇ ਜਿਹੜੇ ਪਿੰਡ 'ਚ ਬੈਠੇ ਜੇ ਉਹ ਪਿੰਡ ਕਿਹੋ ਜਿਹਾ ਤੇ ਇੱਥੋਂ ਆਪਾਂ ਇਨਸ਼ਾਅੱਲਾ ਸ਼ੁਰੂ ਕਰਾਂਗੇ ਤੁਹਾਡਾ ਨਾਮ ਹੈ ਅਬਦੁਰ ਰਹਿਮਾਨ ਜੀ ਜਨਾਬ ਮੇਰਾ ਨਾਮ ਹੈ ਅਬਦੁਰ ਰਹਿਮਾਨ ਵਲਦੁਰ ਮੁਹੰਮਦ ਹਾਂਜੀ ਮੌਜ਼ਿਆ ਪੰਜਾਬਾ ਚੂੜਿਆਂ ਜੁਲਾਇਆਂ ਵਾਲਾ ਪਿਛਲਾ ਜੀ ਇੱਥੇ ਮੌਜ਼ਿਆ ਟੇਈ ਜਵੰਦ ਸਿੰਘ ਪਿਛਲਾ ਮੌਜ਼ੇ ਦਾ ਕੀ ਨਾਮ ਦੱਸਿਆ ਜੀ ਪੰਜਾਬਾ ਚੂੜਿਆਂ ਜੁਲਾਇਆਂ ਵਾਲਾ ਚੂੜਿਆਂ ਜਲਾਇਆਂ ਵਾਲਾ ਇਹ ਸੂਬਾ ਕਿਹੜਾ ਸੀ ਪੰਜਾਬ ਹੀ ਸੀ ਜੀ ਸੂਬਾ ਪੰਜਾਬ ਤਹਿਸੀਲ ਫਾਜ਼ਿਲਕਾ ਜ਼ਿਲ੍ਹਾ ਫਿਰੋਜ਼ਪੁਰ ਅੱਛਾ ਜੀ ਮਾਸ਼ਾਅੱਲਾ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ ਇਸ ਵਕਤ ਉਮਰ ਜਿਹੜੀ ਰਜਿਸਟ੍ਰੇਸ਼ਨ ਹੈ ਮੇਰੀ ਜਿਹੜੀ ਉਹ ਮੇਰੀ ਹੈਗੀ ਹੈ 1940 ਦੀ 1940 ਦੀ ਹਾਂਜੀ ਰਜਿਸਟ੍ਰੇਸ਼ਨ ਜੀ ਜੀ ਲੇਕਿਨ ਮੇਰੇ ਉਸਤਾਦ ਸਾਹਿਬ ਸੀ ਜਿਹੜੇ ਮੇਰਾ ਅੱਬਾ ਮੈਨੂੰ ਦਾਖਲ ਕਰਾਉਣਗੇ ਸਕੂਲੇ ਅੱਛਾ ਜੀ ਤਾਂ ਉਹਨੇ ਪੁੱਛਿਆ ਮਾਸਟਰ ਨੇ ਵੀ ਉਮਰ ਕਿੰਨੀ ਹੈ ਮੇਰੇ ਮਾਸਟਰ ਸੀ ਮਾਸਟਰ ਅਤਾ ਮੁਹੰਮਦ ਸਾਹਿਬ ਅੱਛਾ ਜੀ ਤਾਂ ਉਮਰ ਉਹ ਅੱਬੇ ਨੇ ਉਮਰ ਪੂਰੀ ਦੱਸੀ ਉਹਨੇ ਆਖਿਆ ਨਹੀਂ ਬਈ ਇੰਨੀ ਉਮਰ ਨਹੀਂ ਸਹੀ ਇਹ 20 ਸਾਲ ਤੋਂ ਪਹਿਲੇ ਮੈਟ੍ਰਿਕ ਕਰ ਜਾਏ ਹਾਂਜੀ ਉਨੀ ਉਮਰ ਲਿਖਨੇ ਆ ਜਿੰਨੀ ਤੁਸੀਂ ਦੱਸਦੇ ਜੇ ਬੱਚੇ ਦੀ ਉਨੀ ਉਮਰ ਤਾਂ ਜ਼ਿਆਦਾ ਹੈ ਅੱਛਾ ਜੀ ਓਵਰੇਜ ਹੋ ਜਾਏਗਾ ਇਹ ਸਕੂਲ ਪੰਜਾਬੇ ਦਾ ਸੀ ਹਾਂ ਨਹੀਂ ਜੀ ਇੱਥੇ ਅਜ਼ਮਤ ਦੇ ਵਿੱਚ ਹਾਂਜੀ ਉੱਥੇ ਨਹੀਂ ਪੜ੍ਹੇ ਤੁਸੀਂ ਉੱਥੇ ਮੈਂ ਕੁਰਾਨ ਪਾਕ ਪੜ੍ਹ ਕੇ ਆਇਆ ਇੰਡੀਆ ਦੇ ਵਿੱਚ ਅੱਛਾ ਜੀ ਉਦੋਂ ਕਿੰਨੀ ਕੁ ਉਮਰ ਸੀ ਜਿਹੜੀ ਤੁਹਾਡੀ ਤਬਈ ਉਮਰ ਮੇਰੀ ਉਸ ਵੇਲੇ 14-15 ਸਾਲ ਸੀ ਜਦੋਂ ਵੰਡ ਹੋਈ ਹਾਂ ਜਦੋਂ ਵੰਡ ਹੋਈ ਤੁਸੀਂ ਤੇ ਮਾਸ਼ਾਅੱਲਾ ਪਾਕਿਸਤਾਨ ਬਣਦਾ ਆਪਦੀ ਅੱਖਾਂ ਨਾਲ ਵੇਖਿਆ ਇਹ ਆਪਦੀਆਂ ਅੱਖਾਂ ਨਾਲ ਕਿਹਾ ਜੀ ਜਨਾਬ ਤਾਂ ਸਾਰੇ ਤਮਾਸ਼ੇ ਵੇਖੇ ਨੇ ਇਲੈਕਸ਼ਨ ਦੀਆਂ ਜਿਸ ਵੇਲੇ ਇਲੈਕਸ਼ਨ ਹੋਇਆ ਨਾ ਇੰਡੀਆ ਪਾਕਿਸਤਾਨ ਦਾ ਹਾਂਜੀ ਤਾਂ ਪਹਿਲੀ ਦਫਾ ਉਸ ਵੇਲੇ ਮੈਂ ਮੋਟਰ ਵੇਖਦਾ ਅੱਛਾ ਜੀ ਤੇ ਉਸ ਵੇਲੇ ਫਿਰ ਉਮਰ ਹੋ ਜੀ ਸੀ ਹਾਂਜੀ ਅੱਗੇ ਬਲਦਾਂ ਤੇ ਨਾਲ ਗੱਡੀਆਂ ਜੁੜਦੀਆਂ ਸੀ ਤੇ ਆਦਮ ਜਾਂਦਾ ਸੀ ਉਹਨਾਂ ਤੇ ਹਾਂਜੀ ਤੇ ਪਹਿਲੀ ਵਾਰੀ ਮੋਟਰ ਆਈ ਤੇ ਦੌੜ ਕੇ ਵੀ ਮੋਟਰ ਆਈ ਜਾ ਵੇਖਿਆ ਤੇ ਉਦੋਂ ਦਿਮਾਗ ਸੋਚ ਇਹ ਜੀ ਸੀ ਵੇਖਿਆ ਵੀ ਇਹਦੇ ਪੈਰ ਕੋਨੀ ਇਹ ਭਜਦੀ ਕਿਵੇਂ ਹੋ ਗਈ ਅੱਛਾ ਜੀ ਪਰੇਸ਼ਾਨੀ ਨਾਲ ਕਦੇ ਉਹ ਮੋਟਰ ਦੇ ਵਿੱਚ ਵੜ ਕੇ ਵੇਖਿਆ ਫਟੀਆਂ ਵਾਲੀਆਂ ਸੀਟਾਂ ਕੁਰਸੀਆਂ ਬਣੀਆਂ ਲੈਣਾ ਦੇਣਾ ਉਹ ਪਰ ਚੱਲ ਕੇ ਉੱਥੇ ਮੋਟਰ ਦੇ ਉਦਾਲੇ ਰਹੇ
ਜਿਸ ਵੇਲੇ ਉਹ ਜਾਣ ਲੱਗੇ ਤੇ ਉਹਨਾਂ ਨੇ ਮੋਟਰ ਸਟਾਰਟ ਕੀਤੀ ਅੱਛਾ ਜੀ। ਤਾਂ ਉਹਨਾਂ ਨੇ ਕਿਹਾ ਵੀ ਪਿੱਛੇ ਹੋ ਜਾਓ, ਹੁਣ ਅਸੀਂ ਹੁਣ ਚਲਾਣੇ ਇਹਨੂੰ। ਹਾਂਜੀ। ਤੇ ਅਸੀਂ ਆ ਗਏ ਸਲੈਂਸਰ ਵਾਲੇ ਪਾਸੇ। ਅੱਛਾ ਜੀ। ਉਹਨੇ ਗੇੜ ਕੇ ਇੰਜਨ ਤਰ੍ਹਾਂ ਨਾ ਓਰੀਜੈਂਟਲ ਇੰਜਨ ਨੂੰ ਜਿਵੇਂ ਗੇੜ ਕੇ Start ਸਟਾਰਟ ਕੀਤਾ। ਆਹੋ, ਜਿਹੜੇ ਸਟਾਰਟ ਕੀਤੇ ਤੇ ਉਹ ਸਲੈਂਸਰ ਵਾਲੇ ਪਾਸੇ ਇੱਕ ਧੂਆਂ ਨਿਕਲਿਆ ਹਾਂਜੀ। ਤੇ ਖੜੇ ਖੜੋਈ ਤੋਂ ਭੱਜ ਗਿਆ, ਤੀਜੋ ਦੂਰ ਦੌੜ ਗਏ। ਅੱਛਾ ਜੀ। ਅੱਛਾ, ਉਹ ਫਿਰ ਜਿਹੜੇ ਗਈ ਮੋਟਰ, ਅਸੀਂ 3-4 ਕਿੱਲੇ ਮਗਰ ਦੌੜੇ ਗਏ ਸਹੀ। ਵੀ ਇਹਦੇ ਪੈਰ ਕੋਈ ਨਹੀਂ ਤੇ ਇਹ ਵੇਖੋ। ਐਕਸਾਈਟਮੈਂਟ ਸੀ ਉਦੋਂ ਦੀ ਕਿ ਗੱਡੀ ਪਹਿਲੀ ਵਾਰੀ ਵੇਖੀ ਹੈ। ਪਹਿਲੀ ਵਾਰੀ ਵੇਖੀ। ਸੈਲਫ ਸਟਾਰਟ ਨਹੀਂ ਸੀ, ਉਹਨੂੰ ਧੱਕਾ ਲਾਣਾ ਪੈਂਦਾ ਸੀ। ਨਹੀਂ ਜੀ, ਉਹਨੂੰ ਚਾਬੀ ਨਾਲ ਸਟਾਰਟ ਕਰਨਾ ਪੈਂਦਾ। ਚਾਬੀ ਕਿਸ ਤਰ੍ਹਾਂ ਲੱਗਦੀ ਸੀ? ਅੱਜ ਇਸ ਤਰ੍ਹਾਂ ਓਰੀਜੈਂਟਲ ਇੰਜਨ, ਤੁਸੀਂ ਤਾਂ ਤੁਹਾਡੀ ਉਮਰ ਵੀ ਤਕਰੀਬਨ ਥੋੜੀ, ਇਹਨਾਂ ਨੂੰ ਚਾਬੀ ਪਾ ਕੇ ਨਾ ਤੇ ਸਟਾਰਟ ਕਰਦੇ। ਗੇੜਾ ਦੇਣਾ ਪੈਂਦਾ ਆਹੋ, ਸੀ। ਗੇੜਾ ਦੇਣਾ ਪੁਰਾਣੇ ਡੀਜ਼ਲ ਇੰਜਨ ਜਿਵੇਂ ਸੀ। ਜੀ ਹਾਂ। ਅੱਛਾ ਜੀ। ਉਹ ਗੇੜਾ ਦੇ ਕੇ ਤੇ ਫਿਰ ਉਹ ਸਟਾਰਟ। ਉਸ ਤਰ੍ਹਾਂ ਸਟਾਰਟ ਹੁੰਦੀ ਸੀ। ਉਹਦੇ ਅੱਗੇ ਪੈਂਦੀ ਸੀ ਚਾਬੀ, ਹਾਂਜੀ, ਅੱਗੇ ਪੈਂਦੀ। ਜਿੱਥੇ ਹੁਣ ਇੰਜਨ ਲੱਗਿਆ। ਹਾਂਜੀ, ਇਹਦੇ ਅਗਲੇ ਪਾਸੇ ਥਾਂ ਬਣੀ ਹੁੰਦੀ ਸੀ ਤੇ ਉੱਥੇ ਚਾਬੀ ਪੈਂਦੀ ਸੀ। ਇਹ ਅੱਜ ਵਾਲੀ ਗੱਡੀ ਨਾਲੋਂ ਵੱਡੀ ਸੀ, ਛੋਟੀ ਸੀ? ਅਜੇ ਗੱਡੀਆਂ ਤਾਂ ਏਡੀਆਂ ਹੀ ਸੀ। ਏਡੀਆਂ ਹੀ ਸੀ। ਹਾਂ, ਇੰਜਨ ਇਸ ਤਰ੍ਹਾਂ ਦੇ ਸੀ। ਬੰਦੇ ਵਿੱਚ ਕਿੰਨੇ ਕੁ ਬਹਿ ਜਾਂਦੇ ਸਨ? ਬੰਦੇ ਤਾਂ ਜਿਸ ਤਰ੍ਹਾਂ ਗੱਡੀਆਂ ਤੇ ਹੁਣ ਬਹਿੰਦੇ ਨੇ ਮੋਟਰਾਂ ਚਾਰ, ਤੇ, ਪੰਜ। ਇਸ ਤਰ੍ਹਾਂ। ਆਹੋ, ਉਹ ਨਹੀਂ, ਮੋਟਰ ਆਈ ਵੱਡੀ, ਅੱਛਾ 4-5 ਨਹੀਂ ਹੁੰਦੇ, ਪੂਰੀ ਤਕਰੀਬਨ ਉਹਦੇ 35-40 ਬੰਦਾ ਬਹਿੰਦਾ। ਬੱਸ ਤਰ੍ਹਾਂ ਸੀ? ਹਾਂ, ਬੱਸ ਹੀ ਆਈ ਸੀ। ਅੱਛਾ ਅੱਛਾ ਅੱਛਾ। ਉੱਥੋਂ ਦੀਆਂ ਕੋਈ ਹੋਰ ਕਹਾਣੀਆਂ ਜਿਹੜੇ ਤੁਹਾਡੇ ਬੇਲੀ ਬਚਪਨ ਦੇ ਕੋਈ ਯਾਦ? ਸੁਭਾਨ ਅੱਲਾਹ। ਉਥੋਂ ਦੇ ਬਚਪਨ ਵੇਲੀ ਹਿੰਦੂ ਵੀ ਸੀ, ਅੱਛਾ ਜੀ। ਮੁਸਲਮਾਨ ਵੀ ਸੀ। ਦੀਵਾਲੀ ਉਹਨਾਂ ਦਾ ਤਿਉਹਾਰ ਹੁੰਦਾ ਹੈ। ਦੀਵਾਲੀ? ਜੀ ਹਾਂ। ਹਾਂਜੀ ਦੀਪਮਾਲਾ ਉਹਨੂੰ ਆਉਂਦੇ ਨੇ। ਹਾਂਜੀ। ਉਹ ਜਿਹੜੇ ਦੀਪਮਾਲਾ ਹੋਈ ਤੇ ਬਾਬੂ ਇੱਕ ਮੇਰਾ ਕਰਾੜ ਦੋਸਤ ਸੀ ਤੇ ਉਹ ਛੋਰਾ ਨੇ ਆਖਿਆ ਵੀ ਇਹ ਸਾਨੂੰ ਦੀਵੇ ਨਹੀਂ ਚੱਕਣ ਦਿੰਦਾ ਅੱਛਾ ਜੀ। ਤੇ ਤੂੰ ਇਹ ਬਾਬੂ ਨੂੰ ਫੜ। ਮੈਂ ਕਿਹਾ ਆ ਵੀ ਬਾਬੂ ਯਾਰ ਸੁਣਾ ਕੀ ਆ? ਉਹਨੇ ਆਖਿਆ ਉਧਰ ਮਨਾ ਮੁੰਡੇ ਦੀਵਾ ਚੱਕ ਲੈਣ। ਮੈਂ ਨਹੀਂ ਯਾਰ ਚੱਕਦੇ। ਮੈਂ ਉਹਦੇ ਨਾਲ ਲਿਜਾ ਕੇ ਅਗਾਂ ਗੱਲ ਕਰਨ ਲੱਗਿਆ, ਮਗਰੋਂ ਆਦਮ ਦੀਵੇ ਭਜਾ ਲੈ ਗਿਆ। ਉਹਨੇ ਆਖਿਆ ਉਧਰ ਮਾਨਾ ਕਾਹਦੀ ਗੱਲ, ਦੀਵੇ ਵਜਾਉਣੇ। ਅੱਛਾ, ਉਹ ਜ਼ਮਾਨਾ ਬਹੁਤ ਬਿਹਤਰੀਨ ਜ਼ਮਾਨਾ ਸੀ। ਯਾਨੀ ਕਿ ਹੁਣ ਦੂਸਰੇ ਤਰ੍ਹਾਂ ਸੇ ਲੈ ਲਓ, ਹਾਂਜੀ ਬਾਗ ਹੈ ਨਾ, ਹਾਂਜੀ। ਇੱਕ ਅੰਬਾਂ ਦਾ ਲੱਗਿਆ ਜਾਂ ਇੱਕ ਅਮਰੂਦ ਦਾ ਲੱਗਿਆ, ਉੱਥੇ ਹੋਰ ਬੂਟਾ ਕੋਈ ਨਹੀਂ। ਸਹੀ। ਗੋ ਬਾਗ ਹੈ ਹਾਂਜੀ। ਲੇਕਿਨ ਉਸ ਦੀ ਖੂਬਸੂਰਤੀ ਨਹੀਂ। ਅੱਛਾ ਜੀ। ਖੂਬਸੂਰਤੀ ਬਾਗ ਦੀ ਫਿਰ ਹੀ ਹੈ, ਹਰ ਫਲ ਹਰ ਦਰਖਤ ਉੱਤੇ ਹੋਵੇ ਫਿਰ ਉਹਨੇ ਜ਼ਿਆਦਾ ਜਾਜ਼ਬ ਹਾਂਜੀ, ਫਿਰ ਹੋਣਾ, ਤੇ ਜ਼ਿਆਦਾ ਖੂਬਸੂਰਤ ਉਹਨੇ ਫਿਰ ਹੋਣਾ। ਫਿਰ ਹੋਣਾ। ਜਦੋਂ ਹਰ ਚੀਜ਼ ਉੱਥੇ ਮਿਲੇ ਫਿਰ ਉਹਨੂੰ ਬਾਗ ਕਿਹਾ ਜਾਵੇ। ਸਹੀ। ਉਹ ਜਿਹੜੀ ਜ਼ਿੰਦਗੀ ਸੀ ਉਹਦੇ 'ਚ ਹਿੰਦੂ, ਮੁਸਲਮਾਨ, ਸਿੱਖ, ਮਤਲਬ ਮਜ਼ਹਬੀ ਚੂੜੇ ਜਾਂ ਲੈਣਾ ਦੇਣਾ ਇਹ ਸਾਰੇ ਹੁੰਦੇ ਸੀ। ਸਹੀ। ਉਸ ਜ਼ਿੰਦਗੀ 'ਚ ਬਹੁਤ ਜ਼ਿਆਦਾ ਸਵਾਦ ਸੀ। ਅੱਛਾ ਜੀ। ਕਿਉਂ? ਕੰਪੀਟੀਸ਼ਨ ਸੀ ਅੱਛਾ ਜੀ। ਕਿ ਮੁਸਲਮਾਨ ਤਾਂ ਨਹੀਂ ਕੋਈ ਐਸਾ ਭੈੜਾ ਕੰਮ ਕਰਦਾ ਸੀ ਕਿ ਹਿੰਦੂ ਆਖਣਗੇ ਤੁਹਾਡਾ ਦੀਨ ਸਾਂਦੇ ਜੇ ਪੱਕਾ ਹੈ ਤੇ ਆਹ ਕੰਮ ਕੀਤੀ ਬੈਠਾ। ਹਾਂ। ਤੇ ਹਿੰਦੂ ਡਰਦੇ ਸੀ ਵੀ ਜੇ ਅਸੀਂ ਭੈੜਾ ਕੰਮ ਸਾਡੇ ਕੀਤਾ ਤਾਂ ਮਜ਼ਹਬ ਨੂੰ ਬੁਰਾ ਕਹਿਣਗੇ। ਮੁਸਲਮਾਨ ਨੇ ਸਾਡੇ ਮਜ਼ਹਬ ਨੂੰ ਕਹਿਣਗੇ ਬਹੁਤ ਬੁਰਾ ਕੀਤਾ, ਕੱਤਾ ਗੰਦਾ ਦੀਨ ਹੈ ਤੁਹਾਡਾ। ਹਾਂ। ਇਹ 16 ਵਿੱਚ ਨਾ ਦੁਨੀਆ 'ਚ ਕੰਪੀਟੀਸ਼ਨ ਸੀ ਤੇ ਬੜਾ ਅੱਛਾਈ ਸੀ। ਬਹੁਤ ਅੱਛਾਈ ਸੀ। ਸਹੀ। ਉਹ ਜੀ ਅੱਛਾਈ ਇੱਥੇ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਹੁਣ। ਇਹ ਪੰਜਾਬਾ ਪਿੰਡ ਦੇ ਵਿੱਚ ਮੁਸਲਮਾਨ ਕਿੰਨੇ ਕੁ ਸਨ? ਪੰਜਾਬਾ ਪਿੰਡ 'ਚ ਸਾਰਾ ਮੁਸਲਮਾਨਾਂ ਦਾ ਹੀ ਸੀ। ਅੱਛਾ ਜੀ। ਕਰਾੜ ਸਿੱਖ? ਕਰਾੜਾਂ ਦੇ 10-12 ਘਰ ਹੈਗੇ ਸੀ। ਸਿੱਖਾਂ ਦੇ? ਸਿੱਖ ਇੱਕ ਵੀ ਕੋਈ ਨਹੀਂ ਸੀ। ਅੱਛਾ ਜੀ। ਚੂੜਿਆਂ ਦੇ ਘਰ ਹੈਗੇ ਸੀ ਕੋਈ 30-40। ਉਹ ਕੀ ਕੰਮ ਕਰਦੇ ਸਨ? ਉਹ ਫਿਰ ਮਿਹਨਤ ਮਜ਼ਦੂਰੀ ਮਿਹਨਤ ਮਜ਼ਹਬੀ ਸਿੱਖਾ ਖਵਾਉਂਦੇ ਸੀ ਉਹਨੂੰ। ਸਹੀ। ਇਹ ਨਹੀਂ ਆਉਂਦੇ ਸੀ ਵੀ ਅਸੀਂ ਚੂੜੇ। ਸਹੀ। ਆਪਣੀ ਇੱਜ਼ਤ ਨੂੰ ਨਾ ਹਾਂਜੀ ਹਾਂਜੀ। ਬਣ ਫੰਨੇ ਖਾਂ ਬਣਨ ਵਾਸਤੇ ਤੇ ਉਹ ਉਹਨਾਂ ਦੇ ਘਰ ਹੈਗੇ ਸੀ। ਤੁਹਾਡਾ ਘਰ ਪਿੰਡ ਦੇ ਵਿਚਾਲੇ ਸੀ, ਪਾਸੇ ਸੀ? ਪਿੰਡ ਦੇ ਵਿਚਾਲੇ ਗਲੀਆਂ, ਚੌਕ, ਚੁਰਾਹੇ? ਸ਼ਰਕਨ ਸ਼ਮਾਲਨ ਜਨੂਬਨ ਗਲੀ ਜਾਂਦੀ ਸੀ ਅੱਛਾ ਜੀ। ਤੇ ਸਾਡਾ ਘਰ ਸੀ ਪਿੰਡ ਦੇ ਵਿਚਾਲੇ ਜੇ। ਅੱਛਾ ਜੀ। ਉਹ ਫਿਰ ਦਿਲਾਂ ਵਾਲੇ ਪਾਸੇ ਸਾਡਾ ਘਰ ਸੀ। ਹਾਂਜੀ। ਇੱਕ ਬੈਠਕ ਸੀ ਦਾਦੇ ਮੇਰੇ ਦੀ ਘੋੜੇ ਵਾਲੀ। ਅੱਛਾ ਜੀ। ਅੱਛਾ, ਉਹ ਅੱਗੇ ਦਰਵਾਜ਼ਾ ਆ ਗਿਆ, 4 ਲਟਣਾ ਸੀ ਲੰਬਾ ਚੌੜਾ, ਅੱਗੇ ਬੈਠਕ ਆ ਗਈ ਬੈਠਣ ਵਾਲੀ। ਸਹੀ। ਉੱਥੇ ਆ ਕੇ ਬੰਦੇ ਬਹਿੰਦੇ ਸੀ। ਹਾਂਜੀ। ਉਸ ਤੋਂ ਬਾਹਰ ਨਿਕਲਦੇ ਸਾਂ ਤਾਂ ਅੱਗੇ ਅਸੀਂ ਉਹਨੂੰ ਦਾਦਾ ਸੱਦਦੇ ਸਾਂ। ਹਾਂਜੀ। ਬੁੱਧੂ ਹੁੰਦਾ ਸੀ ਕਰਾੜ ਇੱਕ ਅਗਰਵਾਲ। ਅੱਛਾ ਜੀ। ਉਹਦੀ ਹੱਟੀ ਹੁੰਦੀ ਸੀ, ਉਹਦੀ ਹੱਟੀ ਤੇ ਜਾਂਦੇ ਸੀ। ਉਹ ਬੁੱਧੂ ਦੀ ਹੱਟੀ ਤੇ? ਹਾਂ। ਅੱਛਾ ਜੀ। ਉਹ ਬੁੱਢਾ ਬੰਦਾ ਸੀ, ਉਹਦੀ ਇੱਕ ਭੈਣ ਸੀ ਰਾਧੀ। ਅੱਛਾ। ਉਹਦਾ ਇੱਕ ਰਾਧੀ ਦਾ
ਪੁੱਤਰ ਸੀ, ਉਹਦਾ ਨਾਂ ਸੀ ਲੱਖੀ। ਅੱਛਾ ਜੀ। ਉਹ ਫਿਰ ਹੁੰਦੇ ਉਹ ਉੱਥੇ ਹੱਟੀ ਤੇ ਜਾਣਾ ਸੌਦਾ ਲੈਣਾ। ਉਸ ਤੋਂ ਥੋੜਾ ਜਿਹਾ ਅੱਗੇ ਨਿਕਲਦੇ ਸੀ ਹਾਂਜੀ। ਸ਼ਮਾਲ ਵਾਲੇ ਪਾਸੇ, ਅੱਗੇ ਆ ਗਿਆ ਦਾਦਾ ਤੋਤੀ ਰਾਮ ਅੱਛਾ ਜੀ। ਕਰਾੜ ਸੀ, ਗੋਰਾ ਨਸ਼ੋ ਸੀ, ਖੂਬਸੂਰਤ ਆਦਮੀ ਸੀ। ਉਹਦੇ ਪੁੱਤਰ ਸੀ 3, ਅੱਛਾ ਜੀ। ਤੇਜ ਰਾਮ, ਨੰਦ ਲਾਲ ਤੇ ਦੁਰਗਦਾਸ। ਅੱਛਾ ਜੀ। ਦੁਰਗਦਾਸ ਦੀਆਂ ਇੱਥੇ ਚਿੱਠੀਆਂ ਆਉਂਦੀਆਂ ਰਹੀਆਂ ਸਾਡੇ ਅੱਛਾ ਜੀ। ਸਨ ਤਕਰੀਬਨ 48 49 50 51 52 ਸ਼ੁਰੂ ਤੱਕ। ਸ਼ੁਰੂ ਚ ਆਉਂਦੀਆਂ ਰਹੀਆਂ ਜੀ। ਹਾਂਜੀ, ਉਹ ਆਉਂਦੀਆਂ ਸੀ। ਉਹ ਫਿਰ ਬੜੇ ਪਿਆਰ ਨਾਲ ਲਿਖਿਆ ਹੁੰਦਾ, ਰੋ ਰੋ ਕੇ ਲਿਖਿਆ ਹੁੰਦਾ। ਯਾਦ ਕਰਦੇ ਸਨ, ਉਹ ਮਿਸ ਕਰਦੇ ਯਾਦ ਸਨ। ਐਸਾ ਯਾਦ ਕਰਦੇ ਕੀ ਕਹਿਣਾ। ਕੀ ਬਾਤ ਹੈ। ਤੇ ਉਹ ਫਿਰ ਅੱਗੇ ਉਹ ਤੋਤੀ ਰਾਮ ਉਹ ਬੈਠਾ ਹੁੰਦਾ ਸੀ। ਅੱਗੇ ਆ ਗਿਆ ਲਾਲ ਚੰਦ ਦਾ ਦਰਵਾਜ਼ਾ ਹੁੰਦਾ ਸੀ। ਅੱਗੇ ਫਿਰ ਉੱਥੋਂ ਮੋੜ ਮੁੜ ਕੇ ਅੱਗੇ ਮਸਜਿਦ ਨੂੰ ਗਲੀ ਜਾਂਦੀ ਰਹਿੰਦੀ ਸੀ। ਸਹੀ। ਉਹ ਪਿੰਡ ਬਹੁਤ ਤਕੜਾ ਸੀ ਸਹੀ। ਤੇ ਬੜਾ ਆਬਾਦੀ ਦਾ ਤਾਂ ਨਹੀਂ ਚੇਤਾ ਹੋਣਾ ਕਿੰਨੀ ਕੁ ਹੋਣੀ ਹੈ। ਆਬਾਦੀ ਬਹੁਤ ਜ਼ਿਆਦਾ ਸੀ, ਤਕਰੀਬਨ ਕਲਿਆਣਿਆਂ ਜਿੱਡਾ ਪਿੰਡ ਸੀ। ਵੱਡਾ ਪਿੰਡ ਸੀ। 6,500 ਵਿਗੇ ਦਾ ਰਕਬਾ ਸੀ ਸਾਡੇ ਪਿੰਡ ਦਾ। 6,500 ਵਿਗੇ ਦਾ। ਵਿਗੇ ਦਾ ਬਹੁਤ ਵੱਡਾ ਪਿੰਡ ਸੀ। ਉਹ ਬਹੁਤ ਵੱਡਾ ਪਿੰਡ ਸੀ। ਤੇ ਇਸ ਵਾਸਤੇ ਨਾ ਇਹ ਫਿਰ ਉੱਥੇ ਜਿਹੜੇ ਫਿਰ ਸਾਡੇ ਤੇ ਹਮਲਾ ਹੋਇਆ। ਹਾਂਜੀ। ਉਸ ਵੇਲੇ ਜਨਾਬ ਅਸੀਂ ਸ਼ਮਾਲ ਵਾਲੇ ਪਾਸੋਂ ਆਇਆ, ਹਮਲਾ ਹੋਇਆ। ਪਹਿਲੇ ਇੱਕ ਬਟੂ ਸੀ ਸਾਡੇ ਮੁਹੰਮਦੀ, ਅੱਛਾ ਜੀ। ਉਹਦਾ ਛੋਰ ਉੱਤੇ ਚਵਾਰੇ ਦੇ ਖੜਾ ਸੀ। ਅੱਛਾ ਜੀ। ਤੇ ਉਹ ਡੱਗੀ ਸੀ, ਇੱਕੋ ਤੋਂ ਪਾਣੀ ਭਰ ਕੇ ਲਿਆਉਂਦੇ ਸੀ। ਉਦੋਂ ਨਲਕੇ ਤਾਂ ਹੁੰਦੇ ਨਹੀਂ ਸੀ। ਹਾਂਜੀ। ਉਹ ਡੱਗੀ ਤੋਂ ਪਾਣੀ ਪੀਣ ਵਾਲਾ। ਹਾਂਜੀ। ਉੱਥੇ ਆਏ ਤੇ ਉਹਨਾਂ ਮਿਲਟਰੀ ਉੱਥੋਂ ਫਾਇਰ ਕੀਤਾ, ਉਹ ਖੜਾ ਹੀ ਛੱਤ ਤੇ, ਹਾਂਜੀ। ਤੇ ਉਹਦੇ ਪੇਟ 'ਚ ਵੱਜਿਆ। ਉਹ ਪਹਿਲਾਂ ਉਹ ਸ਼ਹੀਦ ਹੋਇਆ। ਅੱਛਾ ਜੀ। ਅੱਬਾ ਮੇਰਾ ਜਾ ਰਿਹਾ, ਈਦ ਦਾ ਦਿਨ ਸੀ ਉਸ ਦਿਨ ਅੱਛਾ ਜੀ। ਜਿਸ ਦਿਨ ਹਮਲਾ ਹੋਇਆ, ਸਹੀ। ਈਦ ਦਾ। ਸਹੀ। ਅੱਬਾ ਮੇਰਾ ਮੁਰਗਾ ਲੈ ਕੇ ਜਾ ਰਿਹਾ ਹਲਾਲ ਕਰਾਉਣ ਵਾਸਤੇ ਵੀ, ਬੜੇ ਚਾਵਲ ਕੁੱਕੜ। ਆਹੋ ਜ਼ਰਦਾ ਪਕਾ ਕੇ ਤੇ ਉਹ ਖਾਧਾ ਜ਼ਰਦਾ ਹਲਵਾ, ਤੇ ਸ਼ਾਮ ਨੂੰ ਵੀ ਮੁਰਗਾ ਖਾਵਾਂਗੇ। ਤੇ ਅੱਗੋਂ ਇੱਕ ਬੰਦਾ ਦੌੜਿਆ ਆ ਰਿਹਾ। ਅੱਛਾ ਜੀ। ਤੇ ਉਹਨੇ ਕਿਹਾ ਦਰ ਮੁਹੰਮਦਾ ਕਿੱਧਰ? ਉਹਨੇ ਕਿਹਾ ਮੀਆਂ ਕੋਲੋਂ ਮੁਰਗਾ ਹਲਾਲ ਕਰਾਉਣਾ। ਉਹਨੇ ਕਿਹਾ ਮੁਹੰਮਦੀ ਦਾ ਛੋਰ ਮਰ ਗਿਆ ਤੇ ਹਮਲਾ ਹੋ ਗਿਆ, ਹਾਂ। ਤੇ ਪਾ ਚਲੋ। ਨਿਕਲੋ। ਉਹਨੇ ਉੱਥੇ ਛੱਡਤਾ ਮੁਰਗਾ ਤੇ ਘਰੇ ਭੱਜ ਕੇ ਆ ਗਿਆ। ਘਰੇ ਅਸੀਂ 4 ਭਰਾ ਸਾਂ, ਇੱਕ ਵੀ ਕੋਈ ਨਹੀਂ ਕਰੇ। 2 ਪੱਠੇ ਲੈਣ ਗਏ ਸੀ, ਇੱਕ ਮੱਝਾਂ ਚਰਾਉਣ ਗਿਆ ਸੀ, ਤੇ ਮੈਂ ਆਪਦੇ ਤਾਏ ਘਰੇ ਗਿਆ ਸੀ। ਸਹੀ। ਮੇਰੀ ਅੰਮੀ ਮੇਰਾ ਅੱਬਾ ਬਾਹਰ ਗਲੀ 'ਚ ਖੜੇ ਨੇ, ਤੇ ਅੰਮੀ ਮੇਰੀ ਦੀ ਚੁੰਨੀ ਲੱਥੀ ਤੇ ਰੋਈ ਜਾਂਦੀ। ਹਾਏ ਪਿੱਟੀ ਜਾਂਦੀ, ਰੋਈ ਜਾਂਦੀ। ਤੇ ਮੈਂ ਇੱਕ ਸਾਡੇ ਨਾਲ ਨੌਕਰ ਹੁੰਦਾ ਸੀ ਦਾਦੇ ਮੇਰੇ ਨਾਲ, ਫਤੂ, ਉਹਨਾਂ ਨਾਲ ਫਤਿਹ ਮੁਹੰਮਦ ਮੋਚੀ। ਹਾਂਜੀ। ਉਹ ਖੜਾਏ, ਇਹ ਖੜੇ ਨੇ 3 ਜਣੇ। ਅੱਛਾ ਜੀ। ਤੇ ਮੈਂ ਦੌੜ ਕੇ ਨਿਕਲਿਆ ਨਾ ਕੋਈ ਅਤਵਾੜੇ ਕਿਤੋਂ, ਹਾਂਜੀ। 40 ਕਰਮਾਂ ਤਾਂ ਉਹਨੇ ਆਖਿਆ ਅਬਦੁਰਰਹਿਮਾਨ ਨਾਲ ਦੌੜਿਆ ਹੁੰਦਾ। ਹਾਂਜੀ। ਬਾ ਮੈਂ ਆਪਦੀ ਦੇ ਅੰਮੀ ਕੋਲੇ ਆਇਆ ਤੇ ਉਹਨੇ ਜੱਫੀ ਚਲੇ ਲੱਤ ਚੁੰਮਣ ਲੱਗ ਗਈ, ਤੇ ਫਿਰ ਉਹਨੂੰ ਰੋਣਾ ਸ਼ੁਰੂ ਕਰਤਾ। ਉਹਨੇ ਕਿਹਾ ਦੂਜੇ ਕੋ ਨਹੀਂ। ਹਾਂ। ਚਲੋ ਦੂਸਰੇ ਮਾਲ ਵਾਲਾ ਲੈ ਕੇ ਉਹ ਆ ਗਿਆ। ਚਲੋ ਉਹ ਆ ਗਿਆ, ਉਹਨਾਂ ਕੋਲ ਦੂਜੇ ਕੋ ਨਹੀਂ। ਦੂਜੇ ਨੂੰ ਬਾਹਰ ਪਤਾ ਲੱਗਿਆ ਉਹ ਪੱਠੇ ਵੱਢੀ ਬੈਠੇ ਸੀ। ਹਾਂਜੀ। ਉਹਨਾਂ ਨੇ ਉੱਥੇ ਛੱਡੇ, ਦੌੜ ਕੇ ਘਰੇ ਆ ਗਏ। ਸਹੀ। ਸਾਰਾ ਸਮਾਨ ਉਵੇਂ ਬੂਹੇ ਖੁੱਲੇ ਕਰਦੇ, ਮਾਲ ਨਹੀਂ ਬੰਨਿਆ ਕਰੇ। ਅੱਛਾ ਜੀ। ਅਸੀਂ ਸਭ ਤੋਂ ਪਹਿਲੇ ਨਿਕਲ ਪਏ। ਸਮਾਨ ਚੱਕਿਆ ਵੀ ਨਹੀਂ? ਸਮਾਨ ਕੁਛ ਵੀ ਨਹੀਂ, ਗੱਡਾ ਗੁੱਡਾ ਵੀ ਨਹੀਂ ਸੀ? ਕੁਛ ਵੀ ਨਹੀਂ। ਅੱਛਾ ਜੀ। ਜਿਵੇਂ ਖੜੇ ਸੀ ਉਵੇਂ ਚੱਲੇ। ਬਸ ਤਨ ਦੇ ਲੀੜੇ ਪਾਏ ਇਸ। ਬਸ ਆਂਦੇ ਉਹੀ ਲਿਖਦੇ। ਅੰਮੀ ਮੇਰੀ ਆਈ ਏ ਤੇ ਕਣਕ ਵੇਚੀ ਏ ਪਹਿਲਾਂ, ਕਿਉਂ ਜ਼ਿਮੀਦਾਰ ਸੀ, ਹਾਂਜੀ। ਨੰਬਰਦਾਰ ਸੀ। ਘਰੇ ਕਣਕ ਵੇਚੀ, ਉਸ ਕਣਕ ਦਾ ਭਾਅ ਸੀ 7 ਰੁਪਏ। 7 ਰੁਪਏ? 7 ਰੁਪਏ। ਅੱਛਾ ਜੀ। ਉਹ ਤੇ ਕਣਕ ਵੇਚੀ, ਉਹ 50-60 ਰੁਪਈਆ ਜੇਬ ਵਿੱਚ ਸੀ। ਉਹ ਬਟੂਆ ਇੱਥੇ ਆ ਕੇ, ਹੁਣ ਮੇਰੇ ਤਾਏ ਕਹਿੰਦੇ ਸ਼ਾਇਦ ਅਜੇ ਘਰੇ ਹੋਵੇ। ਪਿਆ ਹੋਵੇ। ਹਾਂ। ਉਹਦੇ ਵਿੱਚੋਂ 60-70 ਰੁਪਇਆ ਸੀ। ਨਿਕਲੋ ਬਸ ਉਹੀ ਲੈ ਕੇ ਆਏ। ਉਹੀ ਕੁਛ ਵੀ ਨਹੀਂ, ਖੁੱਲੇ ਦਰਵਾਜ਼ੇ, ਖੁੱਲੇ ਪਸ਼ੂ, ਉਵੇਂ ਛੱਡ ਕੇ ਦੌੜੇ। ਤੇ ਉਹਲੇ ਲੋਕਾਂ ਦੇ ਜ਼ਿਹਨ 'ਚ ਇਹ ਨਹੀਂ ਸੀ ਕਿ ਅਸੀਂ ਫੇਰ ਨਾ ਹਟ ਕੇ ਆਉਣਾ ਹੈ ਕਿ ਨਹੀਂ। ਅੱਗੇ ਲੋਕਾਂ ਦੇ ਸੀ ਕਹਾਣੀਆਂ ਪਾਉਂਦੇ ਨਾ, ਤੇ ਉਹਦੇ ਵੀ ਇੰਨੇ 4-8 ਪਰ ਦਾ ਰੌਲਾ ਪਿਆ, ਤੇ ਫੇਰ ਵਾਪਸ ਆ ਹੀ ਜਾਣਾ। ਉਹ ਦਿਮਾਗ 'ਚ ਉਹ ਗੱਲ। ਕਿਸੇ ਸਿੱਖ ਸਰਦਾਰ ਨੇ ਰੋਕਿਆ ਨਹੀਂ ਵੀ ਨਾ ਜਾਓ, ਤੁਹਾਡੇ ਨਾਲ ਬੜਾ ਸੋਹਣਾ ਵਕਤ ਬੀਤਿਆ? ਸਾਡੇ ਪਿੰਡ ਦੇ ਸਿੱਖ ਹੈ ਹੀ ਨਹੀਂ ਸੀ। ਕਰਾੜਾ ਨੇ ਉਹਨਾਂ ਨੇ ਨਾ ਜਾਓ ਰੋਕਣਾ। ਉਹਨਾਂ ਨੇ ਤਕਰੀਬਨ ਉਹਨਾਂ ਨੇ ਇਹ ਵੀ ਆਖਿਆ ਵੀ ਸਾਡੇ ਘਰਾਂ ਜਾ ਜਾਓ। ਅੱਛਾ ਜੀ। ਬਹਿ ਜਾਓ, ਲੇਕਿਨ ਨਹੀਂ ਬੈਠੇ। ਤੇ ਉੱਥੋਂ ਚੱਲ ਪਏ। ਉੱਥੋਂ ਅਸੀਂ ਚੱਲੇ ਹਾਂ, ਬਾਹਰ ਆਏ ਹਾਂ,
ਫਿਰ ਪਿੰਡ ਚੋਂ ਨਿਕਲੇ ਤੇ ਪਹਿਲੇ ਕਿੱਥੇ ਗਏ ਜੀ? ਪਹਿਲੇ ਅੱਗੇ ਜਨੂਬ ਵਿੱਚ ਆਉਂਦਾ ਸੀ ਮੌਜ਼ਾ ਕੱਖਾਂ ਵਾਲਾ, ਕੱਖਾਂ ਹਾਂ ਉੱਥੇ ਗਏ ਆ। ਉਹ ਲੋਕ ਅੱਗੇ ਤਿਆਰ ਹੋਏ ਖੜੇ ਸੀ, ਪਹਿਲੇ ਨਿਕਲਣ ਵਾਸਤੇ ਤਿਆਰ ਸਨ। ਬਿਲਕੁਲ। ਉਹਨਾਂ ਕਾਫਲਿਆਂ ਨਾਲ ਰਲ ਗਏ। ਉਹ ਕਾਫਲੇ ਨਾਲ ਉਹ 2 ਪਿੰਡ ਹੋ ਗਏ। ਇਹ ਬਚੇ ਬਚਾਏ ਇੱਥੇ ਸਾਡੇ ਪਿੰਡ 'ਚ ਕਤਲ-ਓ-ਗਾਰਤ ਬਹੁਤ ਜ਼ਿਆਦਾ ਹੋਈ ਹੈ, ਕਿਉਂ ਨਾਮੀਨੇਟ ਪਿੰਡ ਸੀ ਸਾਰਾ ਮੁਸਲਮਾਨਾਂ ਦਾ, ਹਾਂਜੀ ਹੈ ਤੇ ਤੇ ਫਿਰ ਨਾ ਬਹੁਤ ਜ਼ਿਆਦਾ ਕਿੱਲਾ ਕਿੱਲਾ ਆਦਮ ਲਾਸ਼ਾਂ ਤੇ ਦੌੜਿਆ ਗਿਆ। ਅੱਛਾ ਜੀ। ਇੰਨੀ ਕਤਲ-ਓ-ਗਾਰਤ ਹੋਈ ਹੈ, ਜ਼ਮੀਨ ਤੇ ਪੈਰ ਨਹੀਂ ਆਇਆ, ਇੰਨੀ ਕਤਲੇਆਮ ਹੋਈ। ਇੰਨੇ ਬੰਦੇ ਮਾਰੇ। ਹਾਂ ਉਹ ਫਿਰ ਨਾ ਮੇਰੇ ਉਸਤਾਦ ਸਾਹਿਬ ਸੀ ਜਿਹੜੇ, ਸੁਭਾਨ ਅੱਲਾ, ਖੁਦਾ ਉਹਨਾਂ ਨੂੰ ਜੰਨਤ ਨਸੀਬ ਕਰੇ। ਉਹਨੇ ਆਪਣੇ ਬੱਚਿਆਂ ਨੂੰ, ਆਪਣੀ ਔਰਤ ਨੂੰ ਅਗਰ ਤੁਸੀਂ ਚਲੇ ਜਾਓ ਇਹ ਜਾਂ ਮੌਕਾ ਨਹੀਂ ਆਉਣਾ, ਮੈਂ ਲੜ ਕੇ ਸ਼ਹੀਦ ਹੋਵਾਂਗਾ। ਉਹ ਉੱਥੇ ਬਹਿ ਰਹੇ ਉਹ ਨਹੀਂ ਨਿਕਲੇ, ਉੱਥੇ ਲੜ ਕੇ ਸ਼ਹੀਦ ਹੋ ਗਏ। ਮੀਆਂ ਸਵਾਲੇ ਮੁਹੰਮਦ ਦਾ ਨਾਂ ਸੀ, ਜ਼ਾਤ ਦੇ ਕਲਾਲ ਸੀ। ਕਲਾਲ। ਹਾਂ ਉਹਨੇ ਆਖਿਆ ਜਾ ਟਾਈਮ ਆਉਣਾ ਹੀ ਨਹੀਂ ਸ਼ਹਾਦਤ ਦਾ। ਉੱਥੋਂ ਨਿਕਲੇ ਕੱਖਾਂ ਵਾਲੇ, ਅਗਾਂ ਫਿਰ ਆ ਗਿਆ ਕੰਦੂ ਖੇੜਾ ਤੇ ਖੁੱਬਣ। ਉਹ ਲੋਕ ਅੱਗੇ ਤਿਆਰ ਖੜੇ ਸੀ, ਕਾਫਲਾ ਇਹਨਾਂ ਹੁੰਦਾ ਗਿਆ ਬਹੁਤ ਵੱਡਾ, ਅੱਛਾ ਜੀ। ਅੱਗੇ ਚੱਲੇ।